ਜੋ ਹੀ ਚੋਣਾਂ ਖਤਮ ਹੋਈਆਂ ਨਾਲ ਦੀ ਨਾਲ ਮੋਦੀ ਨੇ ਆ ਜਿਹੜਾ ਹੁਣ ਆਪਣੀ ਵਡੋਦਰਾ ਦੇ ਰੋਡ ਸ਼ੋਅ ਦੇ ਵਿੱਚ ਮੋਦੀ ਕਹਿੰਦਾ ਕਿ ਜੀ ਇਹ ਜਿਹੜਾ ਵੈਸਟ ਏਸ਼ੀਆ ਦਾ ਕ੍ਰਾਈਸਿਸ ਹੈ ਉਹ ਬਹੁਤ ਬਦਤਰ ਹੋ ਗਿਆ। ਤੁਹਾਨੂੰ ਇਹ ਐਡਵਾਈਸ ਕਰਦੇ ਆ ਕਿ ਭਾਈ ਤੁਸੀਂ ਫਿਊਲ ਕੰਜ਼ੰਪਸ਼ਨ ਨਾ ਕਰੋ, ਆਣਾ ਜਾਣਾ ਕਿਤੇ ਵੀ ਬੰਦ ਕਰੋ, ਪਬਲਿਕ ਟਰਾਂਸਪੋਰਟ ਇਸਤੇਮਾਲ ਕਰੋ, ਬਿਜਲੀ ਦੇ ਨਾਲ ਚੱਲਣ ਵਾਲੇ ਵਹੀਕਲ ਇਸਤੇਮਾਲ ਕਰੋ ਔਰ ਅਗਲਾ 1 ਸਾਲ ਬਿਲਕੁਲ ਕੋਈ ਸੋਨਾ ਨਾ ਖਰੀਦੋ। ਉਹਨੇ ਕਿਹਾ ਜੀ ਦੇਸ਼ ਭਗਤੀ ਕੱਲੀ ਮਰਨ ਨਾਲ ਨਹੀਂ ਹੁੰਦੀ, ਦੇਸ਼ ਭਗਤੀ ਇਹ ਵੀ ਬੜੀ ਵੱਡੀ ਦੇਸ਼ ਭਗਤੀ ਹੈ। ਹੁਣ ਤੁਸੀਂ ਆਪਣੀ ਦੇਸ਼ ਭਗਤੀ ਦਿਖਾਓ, ਆਪਣੇ ਦੇਖ ਤੂੰ ਅਚਕਨ ਕਿੱਥੋਂ ਦੀ ਪਾਈ ਹੋਈ ਹੈ, ਤੇਰੇ ਗੋਗਲਸ ਕਿੱਥੋਂ ਦੇ ਨੇ, ਤੇਰਾ ਪੈਨ ਕਿੱਥੋਂ ਦਾ ਹੈ, ਤੂੰ ਕਰਦਾ ਕੀ ਹੈ। ਇਹ ਕਹਿ ਕੇ ਵੀ 800 ਗੱਡੀਆਂ ਦਾ ਕਾਫਲਾ ਔਰ ਸਾਰੇ ਮਿਨਿਸਟਰਾਂ ਦੇ ਉਹ ਤੁਸੀਂ ਨਾਲ ਚਲਾ ਰਹੇ ਹੋ। ਔਰ ਇਹ ਬਿਆਨ ਦੇਣ ਤੋਂ ਅਗਲੇ ਦਿਨ ਚੜ ਗਿਆ ਕਿ ਯੂਰਪ 'ਚ ਮੈਂ ਫਲਾਂ ਜਾਣਾ, ਇਟਲੀ ਵੀ ਰੁਕਣਾ ਹੈ, ਨਾਰਵੇ ਵੀ ਜਾਣਾ ਹੈ। ਪਿਛਲੀਆਂ ਇਲੈਕਸ਼ਨਾਂ 'ਚ ਕਹਿੰਦੇ ਜੇ ਤੁਸੀਂ ਕਾਂਗਰਸ ਨੂੰ ਵੋਟਾਂ ਦਿੱਤੀਆਂ ਉਹ ਤਾਂ ਤੁਹਾਡੇ ਘਰਾਂ 'ਚੋਂ ਸੋਨਾ ਵੀ ਲੈ ਜਾਣਗੇ, ਸਾਡੀਆਂ ਭੈਣਾਂ ਦੇ ਮੰਗਲ ਸੂਤਰ ਲੈ ਜਾਣਗੇ। ਹੁਣ ਮੰਗਲ ਸੂਤਰ ਗੋਲਡ ਹੁੰਦਾ। ਹੁਣ ਉਹ ਲੋਕ ਪੁੱਛ ਰਹੇ ਨੇ ਉਹੀ ਕਿ ਵੀ 1 ਸਾਲ ਲੋਕ ਆਪਣੇ ਬੱਚਿਆਂ ਦੇ ਵਿਆਹ ਨਾ ਕਰਨ, ਮੰਗਲ ਸੂਤਰ ਤੇ ਕੋਈ ਜੁਐਲਰੀ ਨਾ ਦੇਣ ਜਾਂ ਲੈਣ। ਔਰ ਜਿਹੜੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਜੁਐਲਰੀ ਦੇ ਉੱਤੇ ਜੁੜਿਆ ਹੋਇਆ ਉਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਕੀ ਹੋਏਗਾ। ਇਹ ਜਿਹੜਾ ਮੋਦੀ ਹੁਣ ਉਪਦੇਸ਼ ਦੇ ਰਿਹਾ ਇਹ ਸ਼ੋਅ ਕਰਦਾ ਹੈ ਕਿ ਭਾਈ ਇਹ ਹਰ ਫਰੰਟ ਦੇ ਉੱਤੇ ਸਰਕਾਰ ਫੇਲ ਹੋਈ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਆਰਥਿਕਤਾ ਬਦਹਾਲੀ ਦਾ ਸ਼ਿਕਾਰ ਹੋ ਰਹੀ ਹੈ ਔਰ ਮੋਦੀ ਨੇ ਇਸ ਦਾ ਇਕਬਾਲ ਕਰਦਿਆਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲਾ ਸਾਰਾ ਸਾਲ ਸੋਨਾ ਨਾ ਖਰੀਦਣ, ਘਰੋਂ ਕੰਮ ਕਰਨ, ਬਾਹਰਲੇ ਦੇਸ਼ਾਂ ਵਿੱਚ ਨਾ ਜਾਣ। ਇਸ ਦੇ ਨਾਲ ਹੀ ਭਾਰਤ ਨੇ ਸੋਨਾ ਅਤੇ ਚਾਂਦੀ ਦੇ ਇੰਪੋਰਟ ਤੇ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਹਾਲਾਂਕਿ ਮੋਦੀ ਖੁਦ ਝੋਲਾ ਚੁੱਕ ਕੇ ਯੂਰਪੀਅਨ ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਵੇਂ ਅਸੀਂ ਪਿਛਲੇ ਇੱਕ ਸੈਗਮੈਂਟ 'ਚ ਕਹਿ ਕੇ ਹਟੇ ਕਿ ਹਿੰਦੂ ਤਵੀ ਜਿਹੜੇ ਨੇ ਇਹਨਾਂ ਦੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਧੋਖਾ ਹੀ ਇਹਨਾਂ ਦਾ ਸਟਰੋਂਗੈਸਟ ਵੈਪਨ ਹੈ। ਸਿਰੇ ਦਾ ਝੂਠ, ਕਿਤੇ ਵੀ ਜਾ ਕੇ ਯੂ ਟਰਨ ਮਾਰਨਾ ਔਰ ਕੋਈ ਕੌਨਸ਼ੀਅਸ ਜ਼ਮੀਰ ਜਾਂ ਕੋਈ ਆਪਣੇ ਬੋਲਾਂ ਤੇ ਖਲੋਣਾ ਇਹ ਇਹਨਾਂ ਦੇ ਹਿੱਸੇ ਨਹੀਂ ਆਇਆ। ਬਹੁਤ ਸਾਰਿਆਂ ਨੂੰ ਇਹ ਭੁੱਲ ਵੀ ਜਾਂਦਾ ਹੈ ਕਿ ਇਹੀ ਮੋਦੀ 2013 ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੇ ਵੇਲੇ ਥੋੜ੍ਹੀ ਬਹੁਤ ਫਾਈਨੈਂਸ਼ੀਅਲ ਪ੍ਰੈਸ਼ਰ ਇੰਟਰਨੈਸ਼ਨਲੀ ਨੇ ਇਕੋਨਮੀ ਨੂੰ ਡਾਊਨ ਕਰਨਾ ਸ਼ੁਰੂ ਕੀਤਾ, ਰੁਪਈਆ ਥੋੜ੍ਹਾ ਬਹੁਤ ਥੱਲੇ ਜਾਣਾ ਸ਼ੁਰੂ ਹੋਇਆ ਅਤੇ ਇਸ ਨੇ ਕਿਸ ਕਿਸਮ ਦੇ ਬੋਲ ਵਾਕਿਆ ਸੀ। ਉਹਨੇ ਕਿਹਾ ਜੀ ਜਿਹਦਾ ਜੇ ਰੁਪਈਆ ਥੱਲੇ ਨੂੰ ਜਾ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਐਸੀ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੈ। ਹੁਣ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਡਾਲਰ ਦੇ ਮੁਕਾਬਲੇ ਰੁਪਈਆ ਜਿਹੜਾ ਹੈ ਉਹ 95.5 ਤੋਂ ਵੀ ਥੱਲੇ ਜਾ ਰਿਹਾ। ਹਾਲਾਂ ਬਹੁਤ ਸਾਰਾ ਰਿਜ਼ਰਵ ਬੈਂਕ 'ਚੋਂ ਕੱਢ ਕੇ ਜਿਹੜੇ ਫੋਰਨ ਐਕਸਚੇਂਜ ਹੈ ਉਹ ਪਾਈ ਜਾ ਰਹੀ ਹੈ ਉਹਨੂੰ ਸਟੇਬਲ ਕਰਨ ਦੇ ਲਈ। ਔਰ ਤੁਸੀਂ ਇਹਨਾਂ ਦੇ ਝੂਠ ਦਾ ਆਲਮ ਦੇਖੋ ਕਿ ਇਹਨਾਂ ਦੀ ਫੋਰਨ ਮਿਨਿਸਟਰ ਜਿਹੜੀ ਹੈ, ਫਾਈਨੈਂਸ ਮਿਨਿਸਟਰ, ਪਾਰਲੀਮੈਂਟ 'ਚ ਖਲੋ ਕੇ ਕਹਿੰਦੀ ਹੈ ਕਿ ਰੁਪਈਆ ਨਹੀਂ ਥੱਲੇ ਜਾ ਰਿਹਾ, ਡਾਲਰ ਉੱਤੇ ਨੂੰ ਜਾ ਰਿਹਾ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਨੂੰ ਤੁਸੀਂ ਕਿਵੇਂ ਇਹਨਾਂ ਦੇ ਝੂਠ ਨੂੰ ਬੀਟ ਕਰ ਸਕਦੇ ਹੋ। ਹੁਣ 72 ਦਿਨਾਂ ਤੋਂ ਜ਼ਿਆਦਾ ਸਮਾਂ ਈਰਾਨ ਵਾਰ 28 ਫਰਵਰੀ ਤੋਂ ਜਿਸ ਦੀ ਸ਼ੁਰੂਆਤ ਹੋਈ, 40 ਦਿਨਾਂ ਬਾਅਦ ਇੱਕ ਜਿਹੜਾ ਉਹ ਆਰਜ਼ੀ ਸੀਜ਼ ਫਾਇਰ ਜ਼ਰੂਰ ਹੈ, ਲੇਕਿਨ ਇੰਡੀਆ ਦੇ ਪੱਲੇ ਜਿਹੜਾ ਹੈ ਉਸ ਦਾ ਜਿਹੜਾ ਆਇਲ, ਕਰੂਡ ਆਇਲ ਰਿਜ਼ਰਵ ਔਰ ਦੂਸਰੀਆਂ ਚੀਜ਼ਾਂ ਸਾਰੀਆਂ ਥੱਲੇ ਚਲੀਆਂ ਗਈਆਂ। ਲੇਕਿਨ ਇਹ ਥਰੂ ਆਊਟ ਕਹਿੰਦੇ ਰਹੇ ਇਹਨਾਂ ਦਾ ਉਹ ਜਿਹੜਾ ਇੱਕ ਪਗੜੀਧਾਰੀ ਆਈਨਸਟਾਈਨ ਉਹਦਾ
ਜਿਹੜਾ ਐਪਸਟੀਨ ਦਾ ਯਾਰ ਬਦ ਅਖਲਾਕ ਆਦਮੀ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ ਬਣਾਇਆ ਹੋਇਆ, ਉਹ ਕਹਿੰਦਾ ਜੀ ਕਿਸੇ ਚੀਜ਼ ਦੀ ਕਮੀ ਨਹੀਂ, ਸਾਡੇ ਕੋਲ ਭੰਡਾਰ ਭਰੇ ਹੋਏ ਨੇ। ਦੂਜੇ ਨੇ ਹੁਣ ਹਾਲ ਇਹ ਹੈ ਵੀ ਕੁਕਿੰਗ ਗੈਸ ਦਾ ਸਿਲੰਡਰ ਜਿਹੜਾ ਕਿਸੇ ਵੇਲੇ 1000 ਜਾਂ 1200 ਸੀ, 5-5 ਹਜ਼ਾਰ ਦੇ ਵਿੱਚ ਹੁਣ ਬਲੈਕ ਵਿਕ ਰਿਹਾ। ਲੋਕਾਂ ਨੂੰ ਅਫੜਾ ਤਫੜੀ ਪਈ ਹੋਈ ਹੈ। ਔਰ ਇਹਨਾਂ ਜਦੋਂ 4 ਸੂਬਿਆਂ ਦੀਆਂ ਚੋਣਾਂ ਰਹੀਆਂ ਜਾਂ ਇਹਨਾਂ 72 ਦਿਨਾਂ ਦੇ ਵਿੱਚ ਆਲਮੋਸਟ 2.5 ਮਹੀਨੇ ਦੇ ਵਿੱਚ ਕੋਈ ਮੇਸ਼ਰ ਇਸ ਸਰਕਾਰ ਵੱਲੋਂ ਨਹੀਂ ਲਿਆ ਗਿਆ। ਜਦੋਂ ਆਸਟ੍ਰੇਲੀਆ, UK ਤੋਂ ਲੈ ਕੇ ਬਾਕੀ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਕਿ ਭਾਈ ਤੁਸੀਂ ਮੈਟਰੋ ਯੂਜ਼ ਕਰੋ, ਆਇਲ ਘੱਟ ਇਸਤੇਮਾਲ ਹੋਏ, ਦੂਜਾ ਤੀਜਾ ਵੀ ਕਿਵੇਂ ਅਸੀਂ ਜਿਹੜਾ એનર્ਜੀ ਤੇ ਸਪੈਂਡਿੰਗ ਬਚਾ ਸਕਦੇ ਹਾਂ, ਕਿਉਂਕਿ ਜੇ ਕਹਿੰਦੇ ਤਾਂ ਫਿਰ ਲੋਕਾਂ ਦੇ ਵਿੱਚ ਤੰਗਦਸਤੀ ਹੋਣੀ ਸੀ, ਵੋਟਾਂ ਨਹੀਂ ਸੀ। ਜਿਉਂ ਹੀ ਚੋਣਾਂ ਖਤਮ ਹੋਈਆਂ ਨਾਲ ਦੀ ਨਾਲ ਮੋਦੀ ਨੇ ਆ ਜਿਹੜਾ ਹੁਣ ਆਪਣੀ ਪੂਰੇ ਵੱਡੇ ਵੱਡੇ ਕਾਫਲੇ ਲੈ ਕੇ ਤੁਰਿਆ ਹੋਇਆ ਹੈ, ਉਹਨਾਂ ਨੂੰ ਜਿਹੜੀ ਹੈ ਉਹ ਰੋਡ ਸ਼ੋਅ ਕਰਨ। ਹੁਣ ਉਸ ਦੇ ਵਡੋਦਰਾ ਦੇ ਰੋਡ ਸ਼ੋਅ ਦੇ ਵਿੱਚ ਮੋਦੀ ਕਹਿੰਦਾ ਕਿ ਜੀ ਇਹ ਜਿਹੜਾ ਵੈਸਟ ਏਸ਼ੀਆ ਦਾ ਕ੍ਰਾਈਸਿਸ ਹੈ ਉਹ ਬਹੁਤ ਬਦਤਰ ਹੋ ਗਿਆ, ਪਰ ਜਿਵੇਂ ਅਸੀਂ ਕੋਵਿਡ-19 ਨੂੰ ਕਾਬੂ ਕੀਤਾ ਸੀ ਇਸੇ ਤਰ੍ਹਾਂ ਅਸੀਂ ਇਹਨੂੰ ਵੀ ਕਰਾਂਗੇ, ਪਰ ਅਸੀਂ ਤੁਹਾਨੂੰ ਇਹ ਐਡਵਾਈਸ ਕਰਦੇ ਹਾਂ ਕਿ ਭਾਈ ਤੁਸੀਂ ਫਿਊਲ ਕੰਜ਼ੰਪਸ਼ਨ ਨਾ ਕਰੋ, ਆਣਾ ਜਾਣਾ ਕਿਤੇ ਵੀ ਬੰਦ ਕਰੋ, ਪਬਲਿਕ ਟਰਾਂਸਪੋਰਟ ਇਸਤੇਮਾਲ ਕਰੋ, ਬਿਜਲੀ ਦੇ ਨਾਲ ਚੱਲਣ ਵਾਲੇ ਵਹੀਕਲ ਇਸਤੇਮਾਲ ਕਰੋ, ਔਰ ਅਗਲਾ 1 ਸਾਲ ਬਿਲਕੁਲ ਕੋਈ ਸੋਨਾ ਨਾ ਖਰੀਦੋ, ਔਰ ਇਸ ਦੇ ਨਾਲ ਨਾਲ ਜਿਹੜਾ ਬਿਲਕੁਲ ਬਾਹਰ ਟਰੈਵਲ ਨਾ ਕਰੋ ਤਾਂ ਕਿ ਫੋਰਨ ਐਕਸਚੇਂਜ ਬਚੇ। ਔਰ ਉਹਨੇ ਕਿਹਾ ਜੀ ਦੇਸ਼ ਭਗਤੀ ਕੱਲੀ ਮਰਨ ਨਾਲ ਨਹੀਂ ਹੁੰਦੀ, ਦੇਸ਼ ਭਗਤੀ ਇਹ ਵੀ ਬੜੀ ਵੱਡੀ ਦੇਸ਼ ਭਗਤੀ ਹੈ। ਹੁਣ ਤੁਸੀਂ ਆਪਣੀ ਦੇਸ਼ ਭਗਤੀ ਦਿਖਾਓ। ਇੰਡੀਆ ਜਦੋਂ ਵੀ ਜੰਗ ਦੇ ਉੱਤੇ ਜਾਂਦਾ ਹੈ, ਮੇਜਰ ਕ੍ਰਾਈਸਿਸ ਹੁੰਦਾ ਹੈ, ਲੋਕ ਜਿਹੜੇ ਨੇ ਉਹ ਆਪਣੀ ਦੇਸ਼ ਭਗਤੀ ਦਿਖਾਉਂਦੇ ਨੇ। ਔਰ ਇਹ ਜਿਹੜਾ ਅਸੀਂ ਵੀ ਮਸਟ ਮੇਕ ਐਵਰੀ ਐਫਰਟ ਟੂ ਰਿਡਿਊਸ ਦਾ ਯੂਜ਼ ਆਫ ਇੰਪੋਰਟਡ ਪ੍ਰੋਡਕਟਸ ਟੂ ਅਵੋਇਡ ਪਰਸਨਲ ਐਕਟ। ਹੁਣ ਇਹਦੇ ਤੇ ਇੰਨੇ ਕੁ ਯੂਟਿਊਬਰਸ ਨੇ ਇਹਦੇ ਤੇ ਹੀ ਕੀਤਾ, ਉਹਨੂੰ ਕਹਿੰਦੇ ਆਪਣੇ ਦੇਖ ਤੂੰ ਅਚਕਨ ਕਿੱਥੋਂ ਦੀ ਪਾਈ ਹੋਈ ਹੈ, ਤੇਰੇ ਗੋਗਲਸ ਕਿੱਥੋਂ ਦੇ ਨੇ, ਤੇਰਾ ਪੈਨ ਕਿੱਥੋਂ ਦਾ ਹੈ, ਤੂੰ ਕਰਦਾ ਕੀ ਹੈ। ਇਹ ਕਹਿ ਕੇ ਵੀ 800 ਗੱਡੀਆਂ ਦਾ ਕਾਫਲਾ ਔਰ ਸਾਰੇ ਮਿਨਿਸਟਰਾਂ ਦੇ ਉਹ ਤੁਸੀਂ ਨਾਲ ਚਲਾ ਰਹੇ ਹੋ। ਔਰ ਇਹ ਬਿਆਨ ਦੇਣ ਤੋਂ ਅਗਲੇ ਦਿਨ ਚੜ ਗਿਆ ਕਿ ਯੂਰਪ 'ਚ ਮੈਂ ਫਲਾਂ ਜਾਣਾ, ਇਟਲੀ ਵੀ ਰੁਕਣਾ, ਨਾਰਵੇ ਵੀ ਜਾਣਾ, ਫਲਾਣਾ ਵੀ ਜਾਣਾ। ਹੁਣ ਹਾਲਾਤ ਉੱਥੇ ਇਹ ਨੇ ਵੀ ਲੋਕਾਂ ਦੇ ਵਿੱਚ ਇੱਕ ਬਹੁਤ ਪੈਨਿਕ ਹੈ। ਹੁਣ ਗੋਲਡ ਇੱਕ ਪਾਸੇ ਇਹੀ ਜਦੋਂ ਉਹ ਕ੍ਰਾਈਸਿਸ ਸੀ ਔਰ ਜਿਹੜਾ ਇਹਨਾਂ ਦਾ ਉਦੋਂ ਕਾਂਗਰਸ ਦਾ ਫਾਈਨੈਂਸ ਮਿਨਿਸਟਰ ਸੀ ਸ਼ਾਇਦ ਪੀ ਚਿਦੰਬਰਮ, ਉਹਨਾਂ ਨੇ ਕੋਈ ਅਜੇ ਐਡਵਾਈਜ਼ਰੀ ਨਹੀਂ ਸੀ ਇਸ਼ੂ ਕੀਤੀ। ਉਹਨਾਂ ਨੇ ਕਿਹਾ ਸੀ ਕਿ ਵੀ ਜੇ ਗੋਲਡ ਔਰ ਦੂਸਰੇ ਤੇ ਸਾਡੇ ਪੈਸੇ ਖਰਚ ਹੁੰਦੇ ਨੇ, ਕਿਉਂਕਿ ਇੰਡੀਆ ਕੋਲ ਆਪਣਾ ਗੋਲਡ ਲਗਭਗ $78 ਬਿਲੀਅਨ ਇੰਡੀਅਨ ਗਵਰਨਮੈਂਟ ਦੀ ਫੋਰਨ ਐਕਸਚੇਂਜ ਖਰਚ ਹੁੰਦੀ ਹੈ ਗੋਲਡ ਦੇ ਲਈ। ਟਨਾਂ ਦੇ ਟਨ ਗੋਲਡ ਜਿਹੜਾ ਹੈ ਉਹ ਲੋਕ ਵੀ ਖਰੀਦਦੇ ਨੇ। ਔਰ ਇਹਨਾਂ ਨੇ ਹੁਣ ਵੀ ਇਸ ਸਾਲ ਦੇ ਵਿੱਚ ਇਹਨਾਂ ਨੇ ਦੇਖਦੇ ਆ ਵੀ ਡਾਲਰ ਪਤਾ ਨਹੀਂ ਈਰਾਨ ਜੰਗ ਦੇ ਸ਼ੁਰੂ ਹੁੰਦੇ ਆ ਤਾਂ ਸੋਨਾ ਖਰੀਦਣ ਤੇ ਲੱਗੇ ਹੋਏ ਨੇ। ਹੁਣ ਜਦੋਂ ਇਸ ਕਿਸਮ ਦਾ ਲੈਕਚਰ ਆਉਂਦਾ ਉਹਨਾਂ ਵੱਲੋਂ ਜਿਹੜਾ ਪਿਛਲੀਆਂ ਇਲੈਕਸ਼ਨਾਂ 'ਚ ਕਹਿੰਦੇ ਜੇ ਤੁਸੀਂ ਕਾਂਗਰਸ ਨੂੰ ਵੋਟਾਂ ਦਿੱਤੀਆਂ ਉਹ ਤਾਂ ਤੁਹਾਡੇ ਘਰਾਂ 'ਚੋਂ ਸੋਨਾ ਵੀ ਲੈ ਜਾਣਗੇ, ਸਾਡੀਆਂ ਭੈਣਾਂ ਦੇ ਮੰਗਲ ਸੂਤਰ ਲੈ ਜਾਣਗੇ। ਹੁਣ ਮੰਗਲ ਸੂਤਰ ਗੋਲਡ ਹੁੰਦਾ। ਹੁਣ ਉਹ ਲੋਕ ਪੁੱਛ ਰਹੇ ਨੇ ਉਹੀ ਕਿ ਵੀ 1 ਸਾਲ ਲੋਕ ਆਪਣੇ ਬੱਚਿਆਂ ਦੇ ਵਿਆਹ ਨਾ ਕਰਨ, ਮੰਗਲ ਸੂਤਰ ਤੇ ਕੋਈ ਜੁਐਲਰੀ ਨਾ ਦੇਣ ਜਾਂ ਲੈਣ। ਔਰ ਜਿਹੜੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਜੁਐਲਰੀ ਦੇ ਉੱਤੇ ਜੁੜਿਆ ਹੋਇਆ ਉਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਕੀ ਹੋਏਗਾ। ਔਰ ਇਸ ਸਾਰੇ ਤੋਂ ਜਿਹੜੇ ਨੇ ਉਹ ਕਾਫੀ ਲੋਕ ਤਾਂ ਪੈਨਿਕ 'ਚ ਨੇ। ਔਰ ਜਿਹੜੇ ਵੱਡੇ ਜਿਹੜੇ ਅਮੀਰ ਵੀ ਨੇ, ਜਿਵੇਂ ਇੱਕ ਬਿਲੀਅਨਰ ਬੈਂਕਰ ਹੈ ਉਦੇ ਕੋਤਕ, ਉਹਦਾ ਬਿਆਨ ਹੈ ਸ਼ੌਕ ਇਜ਼ ਕਮਿੰਗ ਐਂਡ ਇਟਸ ਕਮਿੰਗ ਬਿਗ ਅਨਲੈਸ ਵਾਰ ਸਟਾਪਸ ਟੂਮਾਰੋ। ਉਹਨੇ ਕਿਹਾ ਵੀ ਜੇ ਤਾਂ ਈਰਾਨ ਦੇ ਨਾਲ ਜੰਗ ਰੁਕ ਗਈ ਫਿਰ ਤਾਂ ਥੋੜਾ ਬਹੁਤ ਬਚਾਅ ਹੋਏਗਾ, ਅਦਰਵਾਈਜ਼ ਸਾਡੇ ਲਈ ਬਹੁਤ ਵਰਸਟ ਵਕਤ ਆਉਣ ਵਾਲਾ ਹੈ। ਬੀ ਰੈਡੀ ਫॉर ਟਫ ਟਾਈਮਸ ਰਾਦਰ ਦੈਨ ਵੇਟ ਫॉर ਸ਼ੌਕ ਟੂ ਹਿਟ ਅਸ। ਔਰ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋਗੇ ਕਿ ਕਿਸ ਲੈਵਲ ਦਾ ਸ਼ੌਕ ਹੈ। ਔਰ ਇਸ ਦੇ ਵਿੱਚ ਈਵਨ ਕਾਂਗਰਸ ਨੇ ਬਿਲਕੁਲ ਠੀਕ ਕਿਹਾ ਕਿ ਮੋਦੀਜ਼ ਆਸਟੈਰਿਟੀ ਡਰਾਈਵ ਇਜ਼ ਐਨ ਐਡਮਿਸ਼ਨ of failure on economic and foreign policy front alleges ਅਖਿਲੇਸ਼। ਕਾਂਗਰਸ ਨੇ ਨਹੀਂ, ਸੋਸ਼ਲਿਸਟ ਪਾਰਟੀ ਨੇ ਕਿਹਾ ਕਿ ਆ ਜਿਹੜਾ ਮੋਦੀ ਹੁਣ ਉਪਦੇਸ਼ ਦੇ ਰਿਹਾ ਇਹ ਸ਼ੋਅ ਕਰਦਾ ਕਿ ਭਾਈ ਇਹ ਹਰ ਫਰੰਟ ਦੇ ਉੱਤੇ ਸਰਕਾਰ ਫੇਲ ਹੋਈ ਹੈ। ਔਰ ਨਾਲ ਦੀ ਨਾਲ ਇਹਨਾਂ ਨੇ ਸੋਨਾ ਚਾਂਦੀ ਦੇ ਉੱਤੇ ਜਿੱਥੇ 6% ਦੀ ਡਿਊਟੀ ਸੀ ਉਹਨੂੰ 15% ਕਰ ਦਿੱਤਾ। ਔਰ ਇਸ ਦਾ ਮਤਲਬ ਇਹ ਹੈ ਕਿ ਭਾਈ ਸੋਨੇ ਦਾ ਜਿਹੜਾ ਆਮ ਗਾਹਕ ਹੈ ਉਹਦੇ ਤੱਕ ਬਹੁਤ ਮਹਿੰਗਾ ਪਹੁੰਚੇਗਾ, ਬਲੈਕ ਵੀ ਹੋਏਗੀ
ਵਾਇਆ ਦੁਬਈ, ਦੂਜੇ ਤੀਜੇ, ਜਿਵੇਂ ਅੱਗਿਓਂ ਜਿਹੜਾ ਜਦੋਂ ਇਹ ਇੰਨੀਆਂ ਡਿਊਟੀਆਂ ਨਹੀਂ ਸੀ ਤੇ ਉਦੋਂ ਸੀ 71 ਬਿਲੀਅਨ ਡਾਲਰ ਦਾ ਇਹ ਐਨੂਅਲ ਗੋਲਡ ਜਿਹੜਾ ਆਂਦਾ। ਸੋ ਹੁਣ ਸਾਨੂੰ ਇਹ ਲੱਗਦਾ ਵੀ ਇਹਨਾਂ ਦਾ ਜਲੂਸ ਜਨਾਜ਼ਾ ਨਿਕਲਣ ਵਾਲਾ ਇਕਨੋਮਿਕਲੀ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਉਹਨਾਂ ਦੇ ਜਿਹੜੇ ਵੱਡੇ ਵੱਡੇ ਇਕਨੋਮਿਸਟ ਨੇ, ਉਹ ਜਿਹੜੇ ਥੋੜ੍ਹੇ ਬਹੁਤ ਨਿਊਟਰਲ ਕਿਸਮ ਦੇ YouTube ਚੈਨਲ ਨੇ, ਉਹਨਾਂ ਦੇ ਉੱਤੇ ਬੈਠ ਕੇ ਉਹ ਇਸ ਦਾ ਤਬਸਰਾ ਕਰ ਰਹੇ ਨੇ ਕਿ ਭਾਈ ਅਸੀਂ ਬਹੁਤ ਬੁਰੀ ਤਰ੍ਹਾਂ ਸਾਡੀ ਇਕਨੋਮੀ ਹਿੱਲੀ ਹੋਈ ਹੈ, ਕਰੋੜਾਂ ਲੋਕ ਬੇਰੁਜ਼ਗਾਰ ਹੋਣਗੇ, ਲੱਖਾਂ ਜਿਹੜੇ ਨੇ, ਕਿਉਂਕਿ ਇਕੱਲਾ ਗੱਲ ਇਹ ਨਹੀਂ ਹੈ ਫਰਟੀਲਾਈਜ਼ਰ। ਕਿਸਾਨਾਂ ਨੂੰ ਵੀ ਕਹਿ ਰਿਹਾ ਮੋਦੀ ਕਿ ਜੀ ਘੱਟ ਤੁਸੀਂ ਫਰਟੀਲਾਈਜ਼ਰ ਯੂਜ਼ ਕਰੋ। ਉਹ ਕਹਿੰਦਾ ਵੀ ਇਹਦਾ ਮਤਲਬ ਇਹ ਹੈ ਵੀ ਉਹਨਾਂ ਫਰਟੀਲਾਈਜ਼ਰਸ ਦੇ ਇਸਤੇਮਾਲ ਨੇ ਤੇ ਕਿਸਾਨਾਂ ਦੀ ਮਿਹਨਤ ਨੇ ਭੁੱਖਮਰੀ ਕੱਢੀ ਕਿ ਭਾਈ ਇਹ ਫਿਰ ਜਿਹੜੀ ਆ ਇਹ ਮੰਗਤ ਕਣਕ ਦੇ ਨਾਲ ਆਪਣੇ ਲੋਕਾਂ ਨੂੰ ਖਵਾਉਣਗੇ। ਤੇ ਉਹ ਕਹਿੰਦਾ ਵੀ ਜਿਹਨਾਂ ਨੂੰ ਕਹਿੰਦਾ ਜੀ ਬਾਹਰਲੇ ਦੇਸ਼ਾਂ 'ਚ ਨਾ ਜਾਓ, 80 ਕਰੋੜ ਲੋਕਾਂ ਨੂੰ ਤਾਂ 5 ਕਿਲੋ ਰੋਟੀ 5 ਕਿਲੋ ਅਨਾਜ ਮਿਲਦਾ ਤੇ ਉਹਨਾਂ ਦੇ ਤਵਿਆਂ ਤੇ ਰੋਟੀ ਪੱਕਦੀ ਹੈ। ਵੀ ਤੁਰੇ ਤੇ ਤੇਰੇ ਵਰਗੇ ਔਰ ਦੂਜੇ ਨੂੰ ਤਾਂ ਸਭ ਤੋਂ ਪਹਿਲਾਂ ਜਿਵੇਂ ਉਹ ਸ਼ਿਪ ਡੁੱਬਣ ਲੱਗਦਾ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ। ਸੋ ਉਹ ਤਾਂ ਆਲਰੇਡੀ ਕਿੰਨੇ ਜਿਹੜੇ ਲੋਕ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪਿਛਲੇ ਸਾਲਾਂ 'ਚ ਇਹਨਾਂ ਅਮੀਰ ਹਿੰਦੂਆਂ ਨੇ ਜਿਹੜੀ ਆ ਉਹ ਸਿਟੀਜ਼ਨਸ਼ਿਪ ਛੱਡੀ ਆ ਇੰਡੀਆ ਦੀ। ਇਹ ਤਾਂ ਆਮ ਗਰੀਬ ਲੋਕ ਉਹ ਵੀ ਕਹਿਣਗੇ ਕਿ ਜੀ ਜੋ ਸਾਡੀ ਕਿਸਮਤ 'ਚ ਲਿਖਿਆ ਸੀ। ਹੁਣ ਉਹ ਕੋਵਿਡ-19 ਨੂੰ ਕਹਿੰਦਾ ਜੀ ਅਸੀਂ ਬੜਾ ਮੈਨੇਜ ਕੀਤਾ। ਉਹ 1.5 ਕਰੋੜ ਲੋਕ ਦੁਨੀਆ 'ਚ ਮਰੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ 43 ਲੱਖ ਕੱਲਾ ਇੰਡੀਆ ਦੇ ਵਿੱਚ ਮਰੇ। ਹਰ ਤੀਸਰਾ ਮਰਨ ਵਾਲਾ ਬੰਦਾ ਇੰਡੀਅਨ ਹੈ। ਉਹ ਕਹਿੰਦੇ ਦੇਖੋ ਅਸੀਂ ਕੋਵਿਡ-19 ਨੂੰ ਕਿਵੇਂ ਮੈਨੇਜ ਕੀਤਾ। ਸੋ ਹੁਣ ਜੇ ਉੱਥੇ 43 ਲੱਖ ਮਰੇ, ਇੱਥੇ ਇਸ ਤੋਂ ਜੇ ਜ਼ਿਆਦਾ ਵੀ ਮਰ ਗਿਆ ਤਾਂ ਕੀ ਫਰਕ ਪੈਂਦਾ। ਸੋ ਇਹ ਹੈ ਇਹਨਾਂ ਦਾ ਹਾਲ ਧੋਖੇਬਾਜ਼ਾਂ ਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਪਹਿਲੇ ਵਿਊਅਰ ਨੇ ਬਸਰਾ ਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਗੁਸਕੇ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਜਾਕੂਬ ਜੀ ਨੇ ਜਿਹੜੇ ਕਹਿੰਦੇ ਟਰੰਪ ਚੀਨ ਪਹੁੰਚ ਗਿਆ ਹੈ ਡਾਕਟਰ ਸਾਹਿਬ ਕੀ ਹੋਗਾ। ਨਹੀਂ, ਤੁਸੀਂ ਮੇਰੇ ਖਿਆਲ ਲੇਟ ਔਨ ਕਰਦੇ ਹੋ। ਅੱਜ ਸਾਡਾ ਪਹਿਲਾ ਸੈਗਮੈਂਟ ਹੀ ਇਸ ਸਾਰੇ ਦੇ ਉੱਤੇ ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਸਾਡੇ ਹਰ ਇੱਕ ਸੈਗਮੈਂਟ ਤੇ। ਔਰ ਲਵਲੀ ਸ਼ੈਨ ਜੀ ਵੀ ਕਹਿੰਦੇ ਰੈਸਟ ਇਨ ਪਾਵਰ ਸਿੱਧੂ ਮੂਸੇਵਾਲਾ, ਦੀਪ ਸਿੱਧੂ। ਔਰ ਫਿਰ मोहम्मद जाकूब जी कहते हैं कि जी डॉक्टर साहब हमने ही अमेरिका और चाइना की दोस्ती करवाई थी। ਤੁਸੀਂ ਲਵਲੀ ਸੈਨੀ ਹੋਰਾਂ ਦਾ ਮਿਸ ਕੀਤਾ। ਦਲਜੀਤ should also have the same fate। ਮੇਰੇ ਕੋਲ ਫਿਰ ਨਹੀਂ ਅਪੀਅਰ ਹੋਇਆ। as Gurdas Maan, this guy who sings songs about alcohol and porn, Sidhu Moosewala, who used to talk about Punjab, would have been 100 times better। ਤੁਸੀਂ ਠੀਕ ਕਿਹਾ। ਇਸੇ ਲਈ ਸਿੱਧੂ ਮੂਸੇਵਾਲਾ ਨੂੰ ਉਹਨਾਂ ਨੇ ਆਪਣੀ ਅਮਿਤ ਸ਼ਾਹ ਨੇ ਬਿਸ਼ਨੋਈ ਗੈਂਗ ਤੋਂ ਮਰਵਾਇਆ। ਉਹਨਾਂ ਨੂੰ ਇਸ ਕਿਸਮ ਦਾ ਹੀ ਸੂਟ ਕਰਦੇ ਨੇ ਕਿਉਂਕਿ ਇਹ ਉਹਨਾਂ ਦੇ ਲੱਚਰਪੁਣੇ ਦੇ ਸੱਭਿਆਚਾਰ ਦੇ ਵਿੱਚ ਫਿੱਟ ਹੁੰਦੇ ਨੇ। और जाकूब जी कहते हैं जी डॉक्टर साहब ਆਪਾਂ ਇਹਨਾਂ ਦਾ ਕਰ ਲਿਆ। मैं सिर्फ फिर कहते हैं कि बात हक सच की ये है कि जिस तरह इंडिया का कश्मीर पर कब्जा है, बिल्कुल इसी तरह चाइना का भी तिब्बत पर कब्जा है। और फिर खालिस्तान फौजी जी भी खालसा जिंदाबाद कहते, राजा बाबू जी भी ਇਹ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਬਹੁਤ ਖੂਬ ਡਾਕਟਰ ਸਾਹਿਬ, ਜ਼ਬਰਦस्त तजिया। और इसी तरह कहते मिस नीलम आपकी भी हालात पर गहरी नज़र है, बड़ी गल है, थैंक यू सो मच। एंड फिर कहते हैं कि आपको पता है कि मीडिया पर किसका कंट्रोल है खासकर इस मुल्क में। और फिर कहते हैं चलो चलो राविंड चलो। और फिर कहते हैं कि राज करेगा खालसा। फिर कहते हैं खालिस्तान पाकिस्तान दोस्ती जिंदाबाद। और फिर कहते हैं कि क्या काट्रिक न्यू जर्सी जाने के लिए बस बड़े गुरुद्वारा रिचमंड से जा रही हो, कोई जाना चाहिए? मेरा ख्याल है भी शायद हाँ जी जानदियां ने हाँ जी। और फिर सर कहते हैं जी मैंने भी सुना है कि इंडिया अब पाकिस्तान से दोस्ती चाहता है। ये भी डिसेप्शन है, धोखा है। फिर कहते हैं जस्ट टू फ्लाई एयर इंडिया ओवर पाकिस्तान, इसलिए इंडिया पाकिस्तान से दोस्ती करना चाहता है क्योंकि एयर इंडिया को बहुत ज़्यादा नुकसान हो रहा है। नहीं, ये धोखा है, कोई ना कोई ना दी नवी खेड है जी। और फिर इस तरह सीपी कैंग जी जड़े ने वो कहते हैं कि सर इंडिया दा इकोनॉमिकली
वीक होने जा रहा है और सुना है कि इसमें किसका फ़ायदा हो सकता है? ਨਹੀਂ, ਉਹ ਜ਼ਾਹਰ ਹੈ ਵੀ ਜਦੋਂ ਇਕਨੋਮਿਕਲੀ ਕੋਈ ਮੁਲਕ ਵੱਡਾ ਕਮਜ਼ੋਰ ਹੁੰਦਾ ਫਿਰ ਉਹ ਟੁੱਟਣ ਵਾਲੀ ਵੱਧਦਾ। ਉਹ ਸੋਵੀਅਤ ਯੂਨੀਅਨ ਹੋਏ, ਯੂਗੋਸਲਾਵੀਆ ਹੋਏ, ਇੰਡੀਆ ਵੀ ਲਾਈਨ 'ਚ ਲੱਗਾ ਹੋਇਆ ਟੁੱਟਣ ਵਾਲੇ ਮੁਲਕਾਂ ਦੇ। ਮਾਈ ਪਲਵਿੰਦਰ ਸਿੰਘ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਆਪਾਂ ਜਿਹੜੇ TV 84 USA ਦੇ ਚੈਨਲ ਤੇ ਵੀ ਚੱਲਦੇ ਆ, ਸਾਡੇ ਜਿਹੜੇ ਵਿਊਅਰ ਨੇ ਉੱਥੇ ਵੀ ਕਾਫੀ ਸਾਰੇ ਨੇ ਔਰ ਸਾਡੇ ਕੋਲ ਪਹਿਲੇ ਵਿਊਅਰ ਹੈਗੇ ਨੇ ਅਮਰਜੀਤ ਸਾਨੀ ਜੀ ਵੀ, ਇਹ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸੁਖਜੀਵਨ ਬੱਚੂ ਜੀ ਵੀ ਔਰ ਬਲਵੀਰ ਬਾਵਾ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਟੋਨੀ ਢੀਂਡਸਾ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਫਿਰ ਮਿਸ਼ਰਾ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਅਸ਼ੋਕ ਕੁਮਾਰ ਜੀ ਪਾਕਿਸਤਾਨ ਦੇ 50 ਟੁਕੜੇ ਕਰਨਾ ਚਾਹੁੰਦੇ ਨੇ। ਜਾ ਕੇ ਟੱਲੀਆਂ ਵਜਾਓ ਆਪਣੇ ਘਰ, ਆਪਣੇ ਟੁਕੜੇ ਹੋਣ ਤੋਂ ਬਚਾ ਲਓ, ਇੰਨਾ ਹੀ ਜਿਹੜਾ ਉਹ ਤੁਹਾਡੇ ਲਈ ਬੜਾ ਸੂਟੇਬਲ ਹੋਏਗਾ। ਹਾਂਜੀ, ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ, ਆਜ਼ਾਦੀ ਹੀ ਹਾਲ ਹੈ ਦੇਸ਼ ਪੰਜਾਬ ਦੇ ਲਈ, ਹੋਰ ਕੁਝ ਨਹੀਂ। ਔਰ ਗੁਸਕੇ ਜੀ ਵੀ, ਫਿਰ ਰਾਜਨਪ੍ਰੀਤ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ ਔਰ ਇਸੇ ਤਰ੍ਹਾਂ ਸੰਦੀਪ ਪੰਨੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਰਦੀਪ ਸਿੰਘ ਜੀ ਵੀ ਔਰ ਨੂਪਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ ਪਲੀਜ਼ ਪ੍ਰੋਗਰਾਮ ਮਿਸ ਨਾ ਕਰਿਆ ਕਰੋ। ਨਹੀਂ, ਅਸੀਂ ਤੁਹਾਨੂੰ ਕੁਛ ਨਾ ਕੁਛ ਪਰੋਸਦੇ ਹਾਂ। ਕੱਲ ਵੀ ਅਸੀਂ ਦਿੱਤਾ, ਇੱਕ ਸੱਜਣ ਨੇ ਕੋਈ ਗੁਰਦੀਪ ਸਿੰਘ, ਉਹਨਾਂ ਨੂੰ ਇਹ ਸ਼ਿਕਾਇਤ ਹੈ ਕਿ ਵੀ ਅਸੀਂ ਅਮਰੀਕਾ ਦੇ ਬਹੁਤ ਖਿਲਾਫ ਹਾਂ ਔਰ ਇਹ ਜਿਹੜੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਵੀ ਈਰਾਨ ਦੇ ਵਿੱਚ ਤਾਂ ਅਮਰੀਕਾ ਨੇ ਰੋਲ ਕੇ ਰੱਖਤਾ ਈਰਾਨ ਨੂੰ, ਉਹਨਾਂ ਦੀ ਪਾਵਰ ਔਰ ਉਹਨਾਂ ਦੀ ਕੰਟਰੀ ਨੂੰ ਦੀ ਤਬਾਹੀ ਕਰਤੀ ਔਰ ਇਹ ਈਰਾਨ ਨੂੰ ਜੇਤੂ ਦੱਸ ਰਿਹਾ। ਮੇਰਾ ਖਿਆਲ ਹੈ ਸਾਦ ਸਾਹਿਬ ਤੁਸੀਂ ਆਪਣਾ ਇਲਾਜ ਕਰਾਓ, ਕਿਉਂਕਿ ਤੁਹਾਡੇ ਸੋਚਣ ਦੇ ਵਿੱਚ ਤਾਂ ਚਲੋ ਕਿਸੇ ਦੇ ਵੀ ਡਿਫਰੈਂਸ ਹੋ ਸਕਦਾ, ਤੁਹਾਡੇ ਸੁਣਨ 'ਚ ਵੀ ਫਰਕ ਹੈ। ਅਦਰਵਾਈਜ਼ ਈਵਨ ਪਹਿਲਾ ਸੈਗਮੈਂਟ ਜਿਹੜਾ ਉਹਨੂੰ ਧਿਆਨ ਨਾਲ ਸੁਣੋ, ਫਿਰ ਤੁਹਾਨੂੰ ਸਮਝ ਆਏਗੀ ਕਿ ਐਨਾਲਿਸਿਸ ਕੀ ਹੁੰਦਾ ਔਰ ਤੁਹਾਡੀ ਤਰ੍ਹਾਂ ਅਸੀਂ ਕਿਸੇ ਇੱਕ ਦਾ ਮੰਤਰ ਨਹੀਂ ਜਪ ਰਹੇ, ਉਹਦਾ ਕੀ ਰੀਜ਼ਨ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਵੀ ਤੁਹਾਨੂੰ ਕਿਉਂ ਤੁਸੀਂ ਬ੍ਰੇਨ ਵਾਸ਼ ਹੋਏ ਹੋ। ਗੁਰਪ੍ਰਕਾਸ਼ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਗੁਰਵਿੰਦਰ ਮਾਨ ਜੀ ਫਤਿਹ। ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੀ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।